वाजिब कीमतां दे उत्ते खरीद सकते हो। होर जानकारी ਲਈ ਕਾਲ ਨਿੰਮਾ ਸਹੋਤਾ 209 277 0113। ਸ਼ਿਕਾਗੋ ਪੀਜ਼ਾ ਵਿਦ ਦ ਟਵਿਸਟ ਵਾਲੇ ਜਿਨ੍ਹਾਂ ਕੋਲ ਹਰ ਤਰ੍ਹਾਂ ਦਾ ਵੈਜ ਨਾਨ ਵੈਜ ਇੰਡੀਅਨ ਸਟਾਈਲ ਪੀਜ਼ਾ ਤੁਸੀਂ ਆਰਡਰ ਕਰ ਸਕਦੇ ਹੋ। ਪੀਜ਼ਾ ਆਰਡਰ ਕਰਨ ਦੇ ਲਈ ਲੋਕੇਸ਼ਨ ਦੀ ਜਾਣਕਾਰੀ ਲਈ ਵੈਬਸਾਈਟ ਵਿਜ਼ਿਟ ਕਰੋ chicagopizzatwist.com। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ 'ਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559 374 4541 ਅਤੇ ਨਾਲ ਹੀ ਗੁਰਪ੍ਰੀਤ ਸਿੰਘ ਬੇਕਰਸਫੀਲਡ ਤੋਂ, ਅਵਤਾਰ ਸਿੰਘ, ਗੁਰਮੀਤ ਸਿੰਘ ਬੇਕਰਸਫੀਲਡ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਮਿੰਟੂ ਜੀ ਸ਼ੁਰੂ ਕਰੀਏ। ਚੋਣਾਂ ਦਾ ਤਾਂ ਬਿਗਲ ਵੱਜਿਆ ਹੀ ਹੋਇਆ ਆ, ਰੌਲਾ ਰੱਪਾ ਚੌਸ਼ ਫੇਰੇ ਉਸ ਦਾ ਚੱਲ ਰਿਹਾ ਅਤੇ ਕਹਿੰਦੇ ਨਮੋ ਚੈਨਲ ਦੇ ਉੱਤੇ ਚੋਣ ਕਮਿਸ਼ਨ ਨੇ ਮੰਤਰਾਲੇ ਤੋਂ ਜਵਾਬ ਮੰਗਿਆ ਅਤੇ ਉੱਧਰ ਕਲਿਆਣ ਸਿੰਘ ਉਲੰਘਣ ਦੇ ਮਾਮਲੇ ਦੇ ਵਿੱਚ ਦੋਸ਼ੀ ਕਰਾਰ। ਹਾਂ ਬਿਲਕੁਲ, ਇਹਨਾਂ ਨੇ ਚੋਣ ਕਮਿਸ਼ਨ ਨੂੰ ਜਵਾਬ ਵੀ ਦੇ ਦਿੱਤਾ। ਇਹਨਾਂ ਨੇ ਜਾ ਕੇ ਸਫਾਈ ਪੇਸ਼ ਕਰ ਦਿੱਤੀ ਆ, ਪਰ ਇਸ ਚੈਨਲ ਤੇ ਰੌਲਾ ਇਸ ਕਰਕੇ ਪਿਆ ਸੀਗਾ ਕਿ ਇਹ ਚੈਨਲ ਹੈ ਜਿਹੜਾ ਉਹ 31 ਮਾਰਚ ਨੂੰ ਲਾਂਚ ਹੁੰਦਾ ਤੇ ਉਦੋਂ ਤੱਕ ਚੋਣ ਜ਼ਾਬਤਾ ਲੱਗਾ ਹੋਇਆ ਸੀਗਾ। ਕਿਉਂਕਿ ਦੇਖੋ ਇਹ ਜਿਹੜਾ ਨਮੋ ਚੈਨਲ ਆ ਸਿੱਧਾ, ਜਿਹਦਾ ਨਾਂ ਹੀ ਨਮੋ ਆ, ਨਰਿੰਦਰ ਮੋਦੀ, ਤਾਂ ਇਹ ਜਿਹੜਾ ਚੈਨਲ ਆ ਅਸਲ ਦੇ ਵਿੱਚ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਭਾਰਤੀ ਜਨਤਾ ਪਾਰਟੀ ਦਾ ਹੀ ਇੱਕ ਡਿਜੀਟਲ ਸਟੇਸ਼ਨ ਸੀਗਾ, ਜਿਹਦੇ ਵਿੱਚ ਨਰਿੰਦਰ ਮੋਦੀ ਦਾ ਚਿਹਰਾ ਇਸਤੇਮਾਲ ਕੀਤਾ ਜਾਂਦਾ। ਇਸ ਤੋਂ ਇਲਾਵਾ ਇਹਨਾਂ ਦੇ ਭਾਸ਼ਣਾਂ ਦੇ ਨਾਲ ਜੁੜਿਆ ਕੰਟੈਂਟ ਅਤੇ ਭਾਰਤੀ ਜਨਤਾ ਪਾਰਟੀ ਦੀਆਂ ਜਿਹੜੀਆਂ ਗਤੀਵਿਧੀਆਂ ਉਹ ਸਾਰੀਆਂ ਚੀਜ਼ਾਂ ਇਹਦੇ ਤੇ ਚਲਾਈਆਂ ਜਾ ਰਹੀਆਂ ਸੀਗੀਆਂ। ਤਾਂ ਸ਼ਿਕਾਇਤ ਕੀਤੀ ਸੀਗੀ ਆਮ ਆਦਮੀ ਪਾਰਟੀ ਤੇ ਕਾਂਗਰਸ ਨੇ ਕਿ ਇਹ ਸਿੱਧੇ ਤੌਰ ਤੇ ਚੋਣ ਜ਼ਾਬਤੇ ਦਾ ਉਲੰਘਣ ਆ। ਹੁਣ ਇਹਨਾਂ ਨੇ ਜਾ ਕੇ ਸਫਾਈ ਜਿਹੜੀ ਪੇਸ਼ ਕੀਤੀ ਆ ਉਹ ਇਹ ਆ, ਇਹ ਕਹਿੰਦੇ ਆ ਕਿ ਦੇਖੋ ਜੀ ਇਹ ਕੋਈ ਸਮਾਚਾਰ ਚੈਨਲ ਨਹੀਂ ਹੈ, ਤੋ ਇਹਦਾ ਮਤਲਬ ਚੈਨਲ ਨਹੀਂ ਹੈ, ਇਹ ਸਿੱਧੇ ਤੌਰ ਤੇ ਇੱਕ ਵਿਗਿਆਪਨ ਚੈਨਲ ਹੈ, ਮਤਲਬ ਕਿ ਆਪਣਾ ਮਸ਼ਹੂਰੀ ਵਾਲਾ ਚੈਨਲ ਆ। ਸੋ ਇਹਨਾਂ ਨੇ ਜਾ ਕੇ ਸਫਾਈ ਪੇਸ਼ ਕੀਤੀ ਆ। ਤਾਂ ਇਹਦੇ ਵਿੱਚ ਹੁਣ ਦੇਖੋ ਕਿ ਇਹਦਾ ਮਸਲਾ ਅੱਗੇ ਕੀ ਨਿਬੜਦਾ, ਪਰ ਕੁੱਲ ਮਿਲਾ ਕੇ ਆਪਾਂ ਕਹਿ ਸਕਦੇ ਹਾਂ ਕਿ ਇਸ ਮਾਮਲੇ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਚਰਚਾ ਦਾ ਵਿਸ਼ਾ। ਇੱਕ ਤੇ ਇਹ ਆ ਕਿ ਜਿਸ ਤਰੀਕੇ ਨਾਲ ਦੂਰਦਰਸ਼ਨ ਤੇ ਥੋੜੇ ਦਿਨ ਪਹਿਲਾਂ ਇੱਕ ਕਹਿ ਲਈਏ ਕਿ ਸੰਬੋਧਨ ਇਹਨਾਂ ਨੇ ਟੈਲੀਕਾਸਟ ਕੀਤਾ, ਉਹ ਵੀ ਚੋਣ ਜ਼ਾਬਤੇ ਦਾ ਉਲੰਘਣ ਸੀਗਾ। ਕਈ ਚੀਜ਼ਾਂ ਜਿਹੜੀਆਂ ਰਲ ਮਿਲ ਕੇ ਮਾਮਲੇ ਨੂੰ ਸ਼ੱਕੀ ਬਣਾਉਂਦੀਆਂ। ਵੈਸੇ ਵੀ ਤੁਹਾਨੂੰ ਪਤਾ ਆਲ ਇੰਡੀਆ ਰੇਡੀਓ ਹੋਵੇ ਚਾਹੇ DD ਹੋਵੇ, ਉਹਦਾ ਇਸਤੇਮਾਲ ਤੇ ਹੋਇਆ ਅੱਗੇ, ਪਰ ਇਹ ਚੀਜ਼ਾਂ ਹਾਲੇ ਵੀ ਰੁਕ ਨਹੀਂ ਰਹੀਆਂ। ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ 31 ਮਾਰਚ ਨੂੰ ਤਾਲ ਕਟੋਰਾ ਸਟੇਡੀਅਮ 'ਚ ਭਾਜਪਾ ਦੀ ਇਕਾਈ ਵੱਲੋਂ ਇੱਕ ਰੈਲੀ ਟਾਈਪ ਪ੍ਰੋਗਰਾਮ ਕਰਵਾਇਆ ਗਿਆ ਸੀਗਾ। ਤਾਂ ਉਹਦੇ ਵਿੱਚ ਜਿਹੜਾ ਪ੍ਰੋਗਰਾਮ ਸੀ ਮੈਂ ਵੀ ਚੌਕੀਦਾਰ, ਤਾਂ ਇਹਦਾ 1 ਘੰਟੇ ਤੱਕ ਪ੍ਰਸਾਰਣ ਕੀਤਾ ਗਿਆ। ਤਾਂ ਆਪਣੇ ਆਪ ਦੇ ਵਿੱਚ ਤੁਸੀਂ ਦੇਖ ਲਓ ਕਿ ਇਹੋ ਜਿਹੇ ਮੰਚਾਂ ਦਾ ਇਸਤੇਮਾਲ ਚੋਣ ਜ਼ਾਬਤੇ 'ਚ ਕਿਸ ਤਰ੍ਹਾਂ ਚਲਾਕੀ ਨਾਲ ਕੀਤਾ ਜਾ ਰਿਹਾ। ਔਰ ਦੂਜੀ ਚੀਜ਼ ਜਿਹੜੀ ਤੁਸੀਂ ਕਲਿਆਣ ਸਿੰਘ ਬਾਰੇ ਕਹੀ, ਕਲਿਆਣ ਸਿੰਘ ਹੈਗਾ ਰਾਜਸਥਾਨ ਦਾ ਗਵਰਨਰ, ਤਾਂ ਇਹ ਕਲਿਆਣ ਸਿੰਘ ਉਹ ਕਲਿਆਣ ਸਿੰਘ ਆ ਜਿਹਨੇ ਆਖਿਆ ਸੀਗਾ ਕਿ ਬਾਬਰੀ ਮਸਜਿਦ ਜਿਹੜੀ ਆ ਉਹ ਮੈਂ ਢਵਾਈ ਆ ਸਿੱਧੇ ਤੌਰ ਤੇ। ਫਿਰ ਇਹ ਬਾਅਦ ਚ ਇਸ ਕਰਕੇ ਗਿਆ ਸੀ ਉਸ ਮਾਮਲੇ ਦੇ ਵਿੱਚ, ਕਿਉਂਕਿ ਇਹ ਗਵਰਨਰ ਸੀਗਾ ਜਿੱਥੇ ਕੇਸ ਜਿਹੜਾ ਹੈ ਉਹ ਨਹੀਂ ਚੱਲਿਆ, ਹਾਲ ਦੀ ਘੜੀ ਕੇਸ ਤੋਂ ਬਾਹਰ ਹੈ ਨਾਮਜ਼ਦ ਆ। ਪਰ ਦੂਜੇ ਪਾਸੇ ਇਹਨੇ ਥੋੜੇ ਦਿਨ ਪਹਿਲਾਂ ਸਿੱਧੇ ਤੌਰ ਤੇ ਨਰਿੰਦਰ ਮੋਦੀ ਦੀ ਵਕਾਲਤ ਕੀਤੀ ਸੀਗੀ ਕਿ ਦੇਸ਼ ਦੇ ਹਿੱਤ ਵਿੱਚ ਨਰਿੰਦਰ ਮੋਦੀ ਦਾ ਦੁਬਾਰਾ ਪ੍ਰਧਾਨ ਮੰਤਰੀ ਬਣਨਾ ਲਾਜ਼ਮੀ ਹੈ, ਜਦਕਿ ਇੱਕ ਗਵਰਨਰ ਸਿੱਧੇ ਤੌਰ ਤੇ ਇਹ ਕੰਮ ਨਹੀਂ ਕਰ ਸਕਦਾ, ਇਹ ਪੱਖ ਨਹੀਂ ਲੈ ਸਕਦਾ। ਤਾਂ ਹੁਣ ਇਹਦੀ ਜਿਹੜੀ ਸ਼ਿਕਾਇਤ ਸੀਗੀ ਉਹ ਚਲੀ ਗਈ ਚੋਣ ਕਮਿਸ਼ਨ ਦੇ ਕੋਲ। ਚੋਣ ਕਮਿਸ਼ਨ ਨੇ ਇਹਨੂੰ ਦੋਸ਼ੀ ਮੰਨਿਆ ਚੋਣ ਜ਼ਾਬਤੇ ਦੇ ਉਲੰਘਣ ਦਾ। ਤਾਂ ਉਹਨਾਂ ਨੇ ਰਾਸ਼ਟਰਪਤੀ ਨੂੰ, ਕਿਉਂਕਿ ਗਵਰਨਰ ਤੇ ਸਿੱਧੀ ਚੋਣ ਕਮਿਸ਼ਨ ਜਾਂ ਕੋਈ ਹੋਰ ਬੋਡੀ ਹੈ ਜਿਹੜੀ ਉਹ ਐਕਸ਼ਨ ਨਹੀਂ ਕਰ ਸਕਦੀ, ਤਾਂ ਉਹਨਾਂ ਨੇ ਰਾਸ਼ਟਰਪਤੀ ਕੋਲ ਰਿਪੋਰਟ ਭੇਜ ਦਿੱਤੀ ਆ ਕਿ ਇਸ ਦੇ ਤੌਰ ਤੇ ਚੋਣ ਜ਼ਾਬਤੇ ਦੇ ਦੋਸ਼ੀ ਆ, ਤਾਂ ਇਹਨਾਂ ਤੇ ਕਾਰਵਾਈ ਕੀਤੀ ਜਾਵੇ। ਤਾਂ ਹੁਣ ਰਾਸ਼ਟਰਪਤੀ ਕੀ ਕਾਰਵਾਈ ਕਰਦੇ ਆ ਦੇਖਦੇ ਆ। ਓਦਾਂ ਭਾਰਤ ਦੇ ਇਤਿਹਾਸ ਦੇ ਵਿੱਚ 1993 ਚ ਇੱਕ ਗਵਰਨਰ ਇਸੇ ਤਰ੍ਹਾਂ ਆਪਣੇ ਮੁੰਡੇ ਦੀ ਸਪੋਰਟ ਕਰਦਾ ਇਲੈਕਸ਼ਨ ਦੇ ਵਿੱਚ, ਬਿਲਕੁਲ ਐਨ ਮੌਕੇ ਤੇ ਜਾ ਕੇ ਆਪਣਾ ਅਹੁਦਾ ਲੁਟਾ ਚੁੱਕਾ। ਸੋ ਇਹ ਦੇਖਦੇ ਕਿ ਹਿਸਟਰੀ ਰਿਪੀਟ ਹੁੰਦੀ ਹੈ ਜਾਂ ਫਿਰ ਬਚ ਜਾਊਗੇ ਇਹ ਕਲਿਆਣ ਸਿੰਘ। ਜੀ ਜੀ। ਅਗਲੀ ਜਿਹੜੀ ਗੱਲ ਕਰਦੇ ਕਹਿੰਦੇ ਰਾਸ਼ਟਰਪਤੀ ਦੀ ਹਾਜ਼ਰੀ ਵਿੱਚ ਮੂਲ ਮੰਤਰ ਦੇ ਉੱਤੇ ਕੱਥਕ ਦਾ ਨਾਚ ਹੋਇਆ ਸਿੱਖਾਂ ਦੇ ਵਿੱਚ ਰੋਜ਼। ਬਹੁਤ ਜ਼ਿਆਦਾ ਚਰਚਾ ਦਾ ਵਿਸ਼ਾ ਆ, ਵੈਸੇ ਚੱਲ ਵੀ ਰਹੀ ਹੈ ਇਹਦੇ ਤੇ ਚਰਚਾ ਕਿ ਦਿੱਲੀ ਦੇ ਵਿੱਚ ਕੋਈ ਸਮਾਗਮ ਸੀਗਾ, ਉੱਥੇ ਮੂਲ ਮੰਤਰ ਦੇ ਪਾਠ ਤੇ ਕੱਥਕ ਡਾਂਸ ਕੀਤਾ ਗਿਆ। ਔਰ ਕਮਾਲ ਦੀ ਗੱਲ ਇਹ ਆ
कि इस सारे कारे दी मुड़ के जिहड़ी वीडियो आ वो पा दित्ती गई राष्ट्रपति के अपने पेज ते। तां उत्थों बाद फिर ये मसला जिहड़ा वो एक विवाद का तूल फड़ गया। तां ये अज अखबारां दे विच भी खबर लगी आ। तां हुण पता नहीं है कि राष्ट्रपति ने इस मामले ते कोई कार्रवाई की है या नहीं की। हुण एक अलग विषय कि उन्होंने इस चीज का पता है या नहीं पता। जे एतराज होने लग गए फिर तो पता लग जाना चाहिए कि किड्डी गलत गल हुई आ। और वैसे तो चर्चा भी चलन रही आ कि जिन्होंने एक कथक की पेशकारी की आ, इत्थे दसदे कि पंजाब दे विच भी एक दफा इस तरह होया। मैं पुष्टि नहीं करता पर सोशल मीडिया पे एक सज्जन ने इहदे बारे दावा किया कि इत्थे थोड़े दिन पहला थोड़ा समा पहला पंजाब दे विच भी इदां दी पेशकारी हुई आ कि तुसीं ओहदे ते क्यों नहीं बोले। ये अज चर्चा चलती पई सीगी। तां खैर हुण SGPC ने इहदे ते काफी वड्डा इतराज दिता ते उदा सिख संगत है जिहड़ी वो तो फिर विरोध करूगी। तां देखना चाहिए हुण राष्ट्रपति नूं कि वो इस रोस की कदर करन, इस जो रोह है ओनू अपने मद्देनजर रख के वो जो वीडियो वगैरह ओनू डिलीट करन। और इस तो इलावा जिहड़ा ये काम करदे आ जिहड़ी कोई टीम आ उन्हां नूं थोड़ी जी सोझी देनी चाहिदी आ। मैं तो नहीं कहूँगा कि डंडे नाल जाके सोझी दे दो पर उन्हां नूं घट्टो घट्ट समझाना चाहिए कि गलत आ। हालांकि कोई सिख इदां करे तो उन्होंने तो चलो धार्मिक परंपरावां के तहत सद्या जा सकता, तलब किया जा सकता। जे कोई गैर सिख करदा उन्होंने समझाया जा सकता। जे नहीं रुकदा तो फिर 295 ये हैगी आ ਉਹਦੇ तहत मामला दर्ज करना चाहिए। पर राष्ट्रपति नूं इन्हां चीज़ां नहीं बचना चाहिए। तो राष्ट्रपति इस रोस की कदों कदर करते देखते हैं। जी 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 बड़ी अफसोस वाली गल आ भी इन्हां नूं इस चीज़ के बारे जाणू होने के बावजूद भी ये सारा कुछ जिहड़ा आ वो हो ही जा रहा आ। बाहरले मुल्कां ते अपनी आइडेंटिटी नूं लैके रौला पाउंदे रहिंदे आ ते जद कि वो उत्थे रहिंदिਆਂ नूं देखो सिखां नूं इन्ना चिर हो गया ਉਹਦੇ बारे इन्ना कुछ पता है फिर भी ये कुछ ਜਿਹੜਾ ਉਹ ਹੋਈ ਜਾ ਰਿਹਾ। ਬਹੁਤ ਅਫਸੋਸ ਵਾਲੀ ਗੱਲ ਹੈ। ਅਗਲੀ ਮਿੰਟੂ ਜੀ ਗੱਲ ਕਰਦੇ ਕਹਿੰਦੇ ਦਰਸ਼ਨੀ ਡਿਊਟੀ ਢਾਉਣ ਮਗਰੋਂ ਕਾਰ ਸੇਵਾ ਵਾਲੇ ਬਾਬਿਆਂ ਖਿਲਾਫ ਡਟੀ ਸ਼੍ਰੋਮਣੀ ਕਮੇਟੀ ਕੀਤਾ ਵੱਡਾ ਐਲਾਨ। ਦੇਖੋ ਵੱਡਾ ਐਲਾਨ ਇਹਨਾਂ ਨੇ ਜਿਹੜਾ ਕੀਤਾ ਉਹ ਇਹ ਆ, ਇਹ ਕਹਿੰਦੇ ਆ ਕਿ ਹੁਣ ਇਸ ਮਾਮਲੇ ਦੇ ਵਿੱਚ ਇੱਕ ਤੇ ਆ ਕਿ ਡਿਊਟੀ ਨੂੰ ਮੁੜ ਸੰਭਾਲਣ ਲਈ ਤਕਨੀਕੀ ਮਾਹਰਾਂ ਦੀ ਰਾਏ ਮੁਤਾਬਕ ਸ਼੍ਰੋਮਣੀ ਕਮੇਟੀ ਖੁਦ ਜਿੰਮਾ ਲਵੇਗੀ। मतलब कि और इस जोड़ी नूं किद्दां संभालिया जा सकदा तकनीकी माहरां दी राय मशवरी लई जाऊगी, उस तो बाद काम किया जाऊगा। फिर कहंदे आ कि सिख कौम दीयां भावनावां दे मुताबक कमेटी वल्लों आउण वाले समय च विरासती इमारतां वस्तां ते इतिहासक रुखां दी नूं बचाउण वास्ते एक विरासती कमेटी दा गठन किया जाऊगा। इहदे विच पुरातत्व विभाग, पुरातन वस्तां दी रख रखाव दे माहर, पुरातन इमारत कला नाल संबंध तकनीकी माहर शामिल किए जाएंगे तां जो सेवा के नाते कोई भी विरासती यादगार का कान ना कर सके। ये इन्होंने अज ऐलान किया। तां इहदा मतलब ये हुआ राज करनवीर सिंह जी कि इस तो पहला इस चीज की अणहोंद सी, यानी जो पहला सारा कुछ किया गया वो किसी भी सलाह मशवरे तो बिना या खास तौर पर जिहड़े माहर गिना रहे आ इन्हां दी कमी तो बिना, इन्हां दी घाट तो बिना ही किया गया। यानी जो भी अज तक इमारत का किते न किते चुनाव किया गया, किते न किते उन्हां नूं तय किया गया कि डिगना या इन्हां दी थां ते संगमरमर जड़ना, मतलब कि कितों भी किसी महार की सलाह नहीं ली गई। अज ही चेता आया कि असीं इस तरह के महारां दी एक टीम बनाउणी आ, एक पैनल बनावांगे जो निश्चित करूगा कि हाँ वाकया भाई ये इमारत जिहड़ी आ ਉਹਦੇ ਵਿੱਚ ਆ ਨੁਕਸਿਆ ਇਹਨੂੰ ਇਦਾਂ ਠੀਕ ਕੀਤਾ ਜਾ ਸਕਦਾ। ਤਾਂ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਹੈ ਕਿ ਕੀ ਅੱਜ ਤੋਂ ਪਹਿਲਾਂ ਇਹ ਸਿਰਫ ਤੁੱਕੇਬਾਜ਼ੀ ਨਾਲ ਹੀ ਫੈਸਲਾ ਕਰ ਲੈਂਦੇ ਹੋ ਤੁਸੀਂ ਕਿ ਹਾਂਜੀ ਆਹ ਇਮਾਰਤ ਢਾ ਦਿਓ, ਆਹ ਇਮਾਰਤ ਬਣਾ ਦਿਓ। ਤਾਂ ਦੂਜੀ ਗੱਲ ਇਹ ਆ ਕਿ ਦੇਖੋ ਜਦੋਂ ਤੁਸੀਂ ਇੱਕ ਪਾਸੇ ਗੱਲ ਕਹਿਣ ਡਏ ਜੇ ਕਿ ਅਸੀਂ ਮਤਾ ਪਾ ਕੇ ਇਸ ਬਾਬੇ ਨੂੰ ਰੋਕਿਆ ਸੀਗਾ ਜਿਹਨੇ ਇਹ ਦਰਸ਼ਨੀ ਡਿਊਟੀ ਢਾਈ ਆ, ਤਾਂ ਤੁਸੀਂ ਘੱਟੋ ਘੱਟ ਹੁਣ ਤੱਕ ਸੰਗਤ ਨੂੰ ਇਹ ਤੇ ਕਲੀਅਰਿਟੀ ਦਿਓ ਨਾ कि हाँ भाई असी दूजा मता पा के इन्होंने सूचित किया है। क्योंकि वो तो प्रेस कॉन्फ्रेंस करके कह रहे आ कि साडे कोल मते दी कापी आ, जब इन्होंने इख्तियार दिता सानू कि तुसीं ये कार सेवा अपने हत्थां च लैके निपरे चाड़नी है। तां कहण दा भाव आ
ਕਿ ਜਿਹੜਾ ਤੁਸੀਂ ਦੂਜਾ ਮਤਾ ਪਾਇਆ ਠੀਕ ਆ, ਤੁਹਾਡੇ ਨਾਲ ਗੱਲਾਂ ਸਹਿਮਤ ਨੇ ਸਾਰੀਆਂ, ਪਰ ਤੁਸੀਂ ਘੱਟੋ ਘੱਟ ਇਹ ਤੇ ਦੱਸੋ ਨਾ ਕਿ ਉਹਨਾਂ ਨੂੰ ਤੁਸੀਂ ਸੂਚਿਤ ਕਿਸ ਤਰ੍ਹਾਂ ਕੀਤਾ। ਸੰਗਤ ਨੂੰ ਪਤਾ ਤੇ ਲੱਗਣਾ ਚਾਹੀਦਾ। ਔਰ ਤੀਜੀ ਗੱਲ ਇਹ ਆ ਕਿ ਜੇ ਤੁਹਾਡਾ ਮਤਾ ਵਾਕਿਆ ਪਾਇਆ ਸੀਗਾ, ਤੁਹਾਡਾ ਮਤਾ ਉਹ ਸੂਚਨਾ ਦੇ ਰੂਪ ਚ ਉਹਨਾਂ ਤੱਕ ਪਹੁੰਚਿਆ, ਤੁਸੀਂ ਪਹੁੰਚਦਾ ਕੀਤਾ ਹੈਗਾ, ਤਾਂ ਫਿਰ ਤੁਸੀਂ ਹੁਣ ਤੱਕ ਉਹਨਾਂ ਤੇ ਮਾਮਲਾ ਦਰਜ ਕਿਉਂ ਨਹੀਂ ਜੀ ਕਰਵਾਉਂਦੇ? ਜੀ ਜੀ। ਤੇ ਮਿੰਟੂ ਜੀ ਇੱਦਾਂ ਲੱਗ ਰਿਹਾ ਹੁਣ ਜਿਹੜੀ SGPC ਵਾਲੇ ਆਪਣੀ ਜਾਨ ਖਹਿੜਾ ਛਡਾਉਣ ਦੀ ਕੋਸ਼ਿਸ਼ ਕਰਦੇ ਆ ਤੇ ਬਾਬਿਆਂ ਨੂੰ ਵੀ ਹੁਣ ਇਹਦਾ ਬਲੇ ਦਾ ਜਿਹੜਾ ਬੱਕਰਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆ। ਵੀ ਲੋਕਾਂ ਦੇ ਵਿੱਚ ਵੀ ਇਹ ਚਰਚਾ ਚੱਲ ਰਹੀ ਆ ਵੀ ਬਾਬੇ ਨੂੰ ਕਿਤੇ ਨਾ ਕਿਤੇ ਇਹਨਾਂ ਨੇ ਇਸ ਚੀਜ਼ ਦੇ ਵਿੱਚ ਸਾਰੀ 'ਚ ਵਰਤ ਲਿਆ ਆ। ਨਹੀਂ, ਇਹ ਕਹਿੰਦੇ ਆ ਕਿ ਅਸੀਂ ਕਮੇਟੀ ਬਣਾਈ ਆ, ਤੇ ਕਮੇਟੀ ਤੇ ਦੇਖੋ ਅੱਗੇ ਇਹਨਾਂ ਨੇ ਜਦੋਂ ਉਹ ਇੱਕ ਬੀਬੀ ਪਾਕਿਸਤਾਨ 'ਚ ਰਹਿ ਗਈ ਸੀ ਜਥੇ ਦੇ ਨਾਲ ਗਈ, ਉਦੋਂ ਵੀ ਇਹਨਾਂ ਨੇ ਇੱਕ ਕਮੇਟੀ ਦਾ ਗਠਨ ਕੀਤਾ, ਤੁਹਾਨੂੰ ਚੇਤੇ ਹੋਣਾ, ਕਿਉਂਕਿ ਇੱਕ ਸਾਬਕਾ ਮੰਤਰੀ ਦੇ PA ਦਾ ਨਾਂ ਆ ਗਿਆ ਸੀਗਾ ਕਿ ਸਿਫਾਰਸ਼ੀ ਚਿੱਠੀ ਉਹਨੇ ਲਿਖੀ ਆ। ਤੁਸੀਂ ਅੱਜ ਤੱਕ ਉਸ ਜਿਹੜੀ ਕਮੇਟੀ ਦੀ ਕੋਈ ਰਿਪੋਰਟ ਵੇਖੀ ਆ? ਉਹਦੇ ਤੇ ਕੋਈ ਕਾਰਵਾਈ ਵੇਖੀ ਆ? ਕਿੰਨਾ ਸਮਾਂ ਹੋ ਗਿਆ, ਕਿੰਨਾ ਵਕਫਾ ਹੋ ਗਿਆ। ਆਹ ਗਿਆਨੀ ਇਕਬਾਲ ਸਿੰਘ ਦੇ ਮਾਮਲੇ 'ਚ ਵੀ ਤੇ ਇਹਨਾਂ ਨੇ ਬਣਾਈ ਆ ਨਾ ਕਮੇਟੀ, 2 ਮਹੀਨੇ ਹੋ ਗਏ ਆ, ਉਹ ਕਮੇਟੀ ਨੇ ਹੁਣ ਤੱਕ ਕੰਮ ਮਿੱਟੀ ਕੀਤਾ, ਕਿਉਂਕਿ ਉਹ ਅੱਗੋਂ ਟੱਕਰ ਪਿਆ, ਉਹ ਕਹਿੰਦਾ ਕਿ ਆ ਜਾਓ ਮੈਂ ਬਾਜੋ ਦੇੜਦਾ ਤੁਹਾਡੇ ਨਾਲ। ਉਹਨੇ ਵੱਡਾ ਬਾਦਲ ਤੇ ਛੋਟਾ ਬਾਦਲ ਵੀ ਖਿੱਚ ਲਿਆ। ਤੇ ਉਸ ਤੋਂ ਬਾਅਦ ਉਹ ਕਮੇਟੀ ਨੇ ਹੁਣ ਤੱਕ ਕੀ ਕੀਤਾ ਉਹ ਪੁੱਛਣਾ ਬਣਦਾ। ਜਿਹੜੀ ਇਹ ਕਮੇਟੀ ਇਸ ਮਾਮਲੇ 'ਚ ਕੰਮ ਕਰੂਗੀ, ਕੀ ਗਰੰਟੀ ਹੈ ਕਿ ਦੂਸਰੀਆਂ ਕਮੇਟੀਆਂ ਤੋਂ ਲਹਿਦਾ ਕੰਮ ਕਰੂਗੀ? ਉਹੋ ਜਿਹਾ ਕੰਮ ਮਿੱਟੀ ਨਹੀਂ ਕਰੂਗੀ। ਜੀ ਜੀ ਬਿਲਕੁਲ। ਅਗਲੀ ਜਿਹੜੀ ਆਪਾਂ ਗੱਲ ਮਿੰਟੂ ਜੀ ਕਰਦੇ ਹਾਂ, ਕਹਿੰਦੇ ਪੇਕੀਆਈ ਲੜਕੀ ਦੇ ਕਤਲ ਕੇਸ ਦੇ ਵਿੱਚ ਫਿਰੋਜ਼ਪੁਰ ਪਹੁੰਚੀ ਆ ਆਸਟ੍ਰੇਲੀਆ ਦੀ ਜਿਹੜੀ ਆ ਖੋਜੀ ਟੀਮ। ਹਾਂ ਬਿਲਕੁਲ, ਇਹਨਾਂ ਨੇ ਆਉਣਾ ਸੀਗਾ ਤੇ ਅੱਜ ਮੇਰੇ ਖਿਆਲ ਦੇ ਨਾਲ ਇਹ ਆਸਟ੍ਰੇਲੀਅਨ ਟੀਮ ਪਹੁੰਚੀ ਆ। ਘਟਨਾ ਦਾ ਤੇ ਤੁਹਾਨੂੰ ਪਤਾ ਹੀ ਆ, ਘਟਨਾ ਕਾਹਦੀ ਇੱਕ ਕਹਿਰ ਵਾਲੀ ਗੱਲ ਸੀਗੀ ਕਿ ਆਸਟ੍ਰੇਲੀਆ ਦੇ ਇੱਕ PR ਜੋੜੇ ਦੇ ਵਿੱਚੋਂ ਪਤੀ ਨੇ ਆਪਣੀ ਪਤਨੀ ਹੈ ਜਿਹੜੀ ਉਹ ਆਪਣੀ ਮਸ਼ੂਕਾ ਦੇ ਨਾਲ ਰਲ ਕੇ ਕਤਲ ਕਰਵਾ ਦਿੱਤੀ ਸੀਗੀ। ਬਾਅਦ ਦੇ ਵਿੱਚ ਲਾਸ਼ ਜਿਹੜੀ ਉਹ ਭਾਖੜਾ ਨਹਿਰ ਦੇ ਵਿੱਚੋਂ ਬਰਾਮਦ ਹੋਈ ਸੀਗੀ। ਆਸਟ੍ਰੇਲੀਅਨ ਟੀਮ ਨੇ ਆਉਣਾ ਸੀਗਾ। ਹੁਣ ਉਹਨਾਂ ਨੇ ਅੱਜ ਕੀ ਕਾਰਵਾਈ ਕੀਤੀ ਹੈ ਇਹਦੀ ਤਫਸੀਲ ਤੇ ਹੈ ਨਹੀਂ ਗੀ ਆਪਣੇ ਕੋਲੇ, ਪਰ ਇਸ ਮਸਲੇ ਦੇ ਵਿੱਚ ਦੱਸਦੇ ਆ ਕਿ ਦੋਵੇਂ ਹੀ ਮੁਲਕ ਦੀਆਂ ਟੀਮਾਂ ਨੇ ਜਿਹੜੀਆਂ ਉਹ ਆਪਸ ਦੇ ਵਿੱਚ ਤਾਲਮੇਲ ਕਰਦੀਆਂ ਪਈਆਂ ਤਾਂ ਕਿ ਜਿਹੜੇ ਦੋਸ਼ੀ ਬਚੇ ਪਏ ਆ ਉਹਨਾਂ ਨੂੰ ਜਲਦੀ ਤੋਂ ਜਲਦੀ ਉਹਨਾਂ ਦੇ ਮੁਕਾਮ ਤੱਕ ਪਹੁੰਚਾਇਆ ਜਾਵੇ। ਤਾਂ ਮੇਰੇ ਖਿਆਲ ਦੇ ਨਾਲ ਇੱਕ ਬਿਹਤਰ ਚੀਜ਼ ਆ ਕਿ ਆਸਟ੍ਰੇਲੀਆ ਦੀ ਟੀਮ ਕੁਝ ਦਿਨਾਂ ਦੇ ਅੰਦਰ ਅੰਦਰ ਇੱਥੇ ਪਹੁੰਚ ਗਈ ਆ। ਜੋ ਹਾਲਾਤ ਸੀਗੇ ਇੱਥੋਂ ਦੇ ਉਹ ਉਹਨਾਂ ਤੋਂ ਜਾਣੂ ਹੋਣਗੇ, ਫਿਰ ਉਸ ਤੋਂ ਬਾਅਦ ਉਹ ਆਪਣੇ ਮੁਲਕ ਦੇ ਵਿੱਚ ਜਾ ਕੇ ਇਨਵੈਸਟੀਗੇਸ਼ਨ ਹੈ ਜਿਹੜੀ ਉਹ ਬਿਹਤਰ ਤਰੀਕੇ ਨਾਲ ਕਰ ਸਕਦੇ ਆ, ਤਾਂ ਸਬੂਤਾਂ ਨਾਲ ਪ੍ਰਦਾਨ ਹੋ ਸਕਦਾ ਇਸ ਮਾਮਲੇ 'ਚ। ਵਧੀਆ ਪਹਿਲ ਕਦਮੀ ਆ, ਪਰ ਸਭ ਤੋਂ ਵੱਡਾ ਸਵਾਲ ਤੇ ਉਹ ਆ ਨਾ ਕਿ ਆਸਟ੍ਰੇਲੀਆ ਦੇ ਵਿੱਚ ਬੈਠਾ ਮੁੰਡਾ ਜਿਹਨੇ ਸਾਰਾ ਕੰਮ ਕਰਵਾਇਆ ਤੇ ਉਹਦੀ ਜਿਹੜੀ ਮਸ਼ੂਕਾ ਉਹ ਹੁਣ ਤੱਕ ਗ੍ਰਿਫਤਾਰ ਕਿਉਂ ਨਹੀਂ ਹੋਏ? ਕਿਤੇ ਇਹ ਤਾਂ ਨਹੀਂ ਹੈ ਕਿ ਉਹ ਆਸਟ੍ਰੇਲੀਆ ਮੁਲਕ ਛੱਡ ਕੇ ਕਿਸੇ ਹੋਰ ਮੁਲਕ ਨੂੰ ਰਵਾਨਗੀ ਪਾ ਚੁੱਕੇ ਆ? ਇਹ ਸਭ ਤੋਂ ਵੱਡਾ ਸਵਾਲ ਆ। ਦੇਖਦੇ ਆ ਕਿ ਹੁਣ ਇਹ ਜਿਹੜਾ ਆਪਸ ਦੇ ਵਿੱਚ ਤਾਲਮੇਲ ਬਣਿਆ ਦੋਨਾਂ ਮੁਲਕਾਂ ਦੀਆਂ ਪੁਲਿਸਾਂ ਦੇ ਦਰਮਿਆਨ, ਇਹ ਤਾਲਮੇਲ ਹੈ ਜਿਹੜਾ ਉਹ ਸਾਰੇ ਦੋਸ਼ੀਆਂ ਨੂੰ ਅਸਲ ਮੁਕਾਮ ਤੱਕ ਪੁੱਜਦਾ ਕਰਦਾ ਜਾਂ ਹਾਲੇ ਸਮਾਂ ਲੱਗੂਗਾ ਜਿਵੇਂ ਆਮ ਤੌਰ ਤੇ ਇਹੋ ਜਿਹੇ ਕੇਸਾਂ 'ਚ ਲੱਗਦਾ ਵਾ? ਜੀ ਜੀ। ਅਗਲੀ ਜਿਹੜੀ ਆਪਾਂ ਮਿੰਟੂ ਜੀ ਗੱਲ ਕਰਦੇ, ਕਹਿੰਦੇ ਮਨਤਾਰ ਬਰਾੜ ਨੂੰ ਹਾਈ ਕੋਰਟ ਵੱਲੋਂ ਰਾਹਤ ਗ੍ਰਿਫਤਾਰੀ ਤੇ ਲਾਈ ਰੋਕ। ਦੇਖੋ ਇਹ ਇੱਕ ਬਹੁਤ ਵੱਡਾ ਸਵਾਲ ਸੀਗਾ ਕਿ ਮਨਤਾਰ ਸਿੰਘ ਬਰਾੜ ਹੈ ਜਿਹੜਾ ਜ਼ਮਾਨਤ ਲਈ ਚਾਰਾਜੋਈ ਕਰ ਰਿਹਾ, ਤੇ ਕੁਛ ਲੋਕ ਕਹਿੰਦੇ ਕਿ ਉਹ ਆਮ ਜਨ ਜੀਵਨ ਦੇ ਵਿੱਚ ਜਿੱਦਾਂ ਅੱਗੇ ਉਹ ਵਿਚਰਦਾ ਉਦਾਂ ਹੀ ਵਿਚਰਦਾ ਵੇਖਿਆ ਗਿਆ ਕੋਟਕਪੂਰਾ ਇਲਾਕੇ 'ਚ। ਤਾਂ ਇਸ ਚਾਰਾਜੋਈ ਵਾਲੀ ਸਮੁੱਚੀ ਪ੍ਰਕਿਰਿਆ ਦੇ ਦਰਮਿਆਨ ਮਨਤਾਰ ਸਿੰਘ ਬਰਾੜ ਤੱਕ ਪੁਲਿਸ ਕਿਉਂ ਨਹੀਂ ਪਹੁੰਚ ਪਾਈ? ਇੱਕ ਬਹੁਤ ਵੱਡਾ ਸਵਾਲ ਆ। ਇੱਥੇ ਜਥੇਦਾਰ ਦਿਆਲ ਸਿੰਘ ਕੋਲਿਆਂ ਵਾਲੀ ਵੀ ਜ਼ਮਾਨਤ ਲੈ ਗਿਆ, ਉਹਨੂੰ ਪਹਿਲਾਂ ਵੀ ਇਹ ਨਹੀਂ ਫੜ ਸਕੇ, ਉਹ ਆਪ ਸਰੈਂਡਰ ਹੋਇਆ। ਬਾਅਦ ਦੇ ਵਿੱਚ ਇਹਨਾਂ ਨੇ ਉਹਦੀ ਬੇਲ ਰੱਦ ਕਰਵਾਈ, ਉਹ ਬਾਵਜੂਦ ਇਸ ਦੇ ਬੇਲ ਰੱਦ ਹੋਈ ਤੋਂ ਬਾਅਦ ਫਿਰ ਬੇਲ ਲੈ ਗਿਆ ਕਿ ਗ੍ਰਿਫਤਾਰ ਨਹੀਂ ਕਰ ਸਕੇ। ਤਾਂ ਸਭ ਤੋਂ ਵੱਡਾ ਸਵਾਲ ਤੇ ਹੋਇਆ ਕਿ ਦੇਖੋ ਇਹਨਾਂ ਦਾ ਹੱਕ ਹੈ ਮਨਤਾਰ ਸਿੰਘ ਬਰਾੜ ਦਾ, ਚਾਹੇ ਕੋਈ ਵੀ ਦੋਸ਼ੀ ਹੈ, ਚਾਹੇ ਉਮਰਾ ਨੰਗਲ ਹੈ, ਚਾਹੇ ਕੋਈ ਵੀ ਆ, ਜਿਹੜਾ ਵੀ ਬੰਦਾ ਨਾਮਜ਼ਦ ਆ ਉਹਦਾ ਅਧਿਕਾਰ ਆ, ਉਹ ਕਾਨੂੰਨੀ ਚਾਰਾਜੋਈ ਕਰ ਸਕਦਾ, ਚਾਹੇ ਉਹ ਜੇਲ੍ਹ ਦੇ ਵਿੱਚ ਹੋਵੇ ਚਾਹੇ ਜੇਲ੍ਹ ਤੋਂ ਬਾਹਰ ਹੋਵੇ। ਹਰ ਇੱਕ ਨੂੰ ਆਪਣਾ ਬਚਾਅ ਕਰਨ ਦਾ ਹੱਕ ਆ। ਤਾਂ ਇਹ ਜਦੋਂ ਆਪਣੀ ਜ਼ਮਾਨਤ ਵਾਸਤੇ ਮਨਤਾਰ ਸਿੰਘ ਬਰਾੜ ਫਰੀਦਕੋਟ ਗਿਆ ਸੀਗਾ, ਫਰੀਦਕੋਟ ਦੇ ਵਿੱਚ ਉਹਦੀ ਜ਼ਮਾਨਤ ਰੱਦ ਹੋ ਗਈ, ਤਾਂ ਉਸ ਦਰਮਿਆਨ ਤੁਸੀਂ ਦੇਖ ਲਓ ਕਿ 2 ਹਫ਼ਤਿਆਂ ਦੇ ਕਰੀਬ ਸਮਾਂ ਸੀਗਾ ਜਿਹੜਾ ਉਹ ਵਿੱਚ ਪਿਆ। ਤਾਂ ਮਨਤਾਰ ਸਿੰਘ ਬਰਾੜ
ਆਪਣਾ ਕੇਸ ਇੱਥੇ ਪੰਜਾਬ 'ਚ ਰਹਿ ਕੇ ਦੇਖ ਰਿਹਾ ਸੀਗਾ, ਕਾਨੂੰਨੀ ਚਾਰਾਜੋਈ ਕਰ ਰਿਹਾ ਸੀਗਾ, ਪਰ ਪੁਲਿਸ ਉਹਨੂੰ ਲੱਭਣ ਤੇ ਫੜਨ ਦੇ ਵਿੱਚ ਨਾਕਾਮ ਰਹੀ ਹੈ। ਬਹੁਤ ਵੱਡਾ ਸਵਾਲ ਆ। ਤਾਂ ਦੂਜੀ ਗੱਲ ਇਹ ਆ ਕਿ ਪੁਲਿਸ ਤੇ ਆਪਣੇ ਪੁਲਿਸ ਕਰਮਚਾਰੀਆਂ ਨੂੰ, ਅਧਿਕਾਰੀਆਂ ਨੂੰ ਨਹੀਂ ਲੱਭ ਪਾਈ। ਤੁਹਾਨੂੰ ਯਾਦ ਹੋਣਾ ਉਹ ਵੀ ਜ਼ਮਾਨਤ ਇਸੇ ਤਰ੍ਹਾਂ ਲੈ ਕੇ ਰਣਜੀਤ ਸ਼ਰਮਾ ਜਾਂ ਉਮਰਾਂ ਨੰਗਲ ਨੂੰ ਜੇ ਛੱਡ ਦਈਏ ਤਾਂ। ਸੋ ਇਹ ਇੱਕ ਬਹੁਤ ਵੱਡਾ ਸਵਾਲ ਆ। ਤਾਂ ਇਸ ਮਾਮਲੇ ਦੇ ਵਿੱਚ ਹਾਈ ਕੋਰਟ ਨੇ ਉਹਨਾਂ ਨੂੰ ਜਾਂਚ 'ਚ ਸ਼ਾਮਲ ਹੋ ਕੇ ਵਿਸ਼ੇਸ਼ ਜਾਂਚ ਟੀਮ ਹੈ ਜਿਹੜੀ SIT, ਉਹਨਾਂ ਨੂੰ ਸਹਿਯੋਗ ਦੇਣ ਦਾ ਹੁਕਮ ਦਿੱਤਾ, ਕਿਉਂਕਿ ਬੇਲ ਜਿਹੜੀ ਹੁੰਦੀ ਹੈ ਨਾ ਕਈ ਵਾਰ ਤੁਹਾਨੂੰ ਸਸ਼ਰਤ ਮਿਲਦੀ ਆ, ਸ਼ਰਤਾਂ ਦੇ ਤਹਿਤ ਮਿਲਦੀ ਆ। ਤਾਂ ਇਹਦੇ ਵਿੱਚ ਇੱਕ ਖਾਸ ਤੌਰ ਤੇ ਇਹਨਾਂ ਨੂੰ ਸ਼ਰਤ ਰੱਖ ਕੇ ਦਿੱਤੀ ਗਈ ਆ ਕਿ ਤੁਸੀਂ ਜ਼ਮਾਨਤ ਲੈ ਲਓ, ਕੋਈ ਚੱਕਰ ਨਹੀਂ ਹੈ, ਪਰ ਤੁਹਾਨੂੰ ਜਾਂਚ ਪੜਤਾਲ ਦੇ ਵਿੱਚ ਸ਼ਾਮਲ ਹੋਣਾ ਪਊਗਾ। ਤਾਂ ਹੁਣ ਗੱਲ ਤੇ ਉੱਥੇ ਆ ਜਾਣੀ ਹੈ ਕਿ ਜਦੋਂ ਇਹ ਜਾਂਚ ਪੜਤਾਲ 'ਚ ਸ਼ਾਮਲ ਹੋਣਗੇ ਤਾਂ ਉਸ ਜਾਂਚ ਪੜਤਾਲ ਦੀ ਜਿਹੜੀ ਇਹ ਕੜੀ ਆ, ਇਸ ਤੋਂ ਬਾਅਦ ਅਗਲੀ ਇਸ ਲੜੀ ਦੇ ਵਿੱਚ ਕਿਹੜੀ ਕੜੀ ਜੁੜਦੀ ਹੈ, ਇਹ ਇੱਕ ਬਹੁਤ ਵੱਡਾ ਸਵਾਲ ਰਹੂਗਾ। ਜੀ ਜੀ। ਅਗਲੀ ਗੱਲ ਕਰਦੇ, ਕਹਿੰਦੇ ਪੰਜਾਬ ਵਿੱਚ ਲੱਖਾਂ ਫਰਜ਼ੀ ਕਿਸਾਨ ਵੀ ਖੜੇ ਹੋਏ ਕਰਜ਼ੇ ਮਾਫੀ ਦੀ ਲਾਈਨ ਦੇ ਵਿੱਚ। ਫਰਜ਼ੀ ਤੇ ਹਰੇਕ ਮਾਮਲੇ ਦੇ ਵਿੱਚ ਹੀ ਹੈਗੇ ਆ। ਫਰਜ਼ੀ ਵਿਦਿਆਰਥੀ ਵੀ ਬਣ ਜਾਂਦੇ ਆ, ਕਿਤੇ ਫਰਜ਼ੀ ਵੋਟਰ ਵੀ ਬਣ ਜਾਂਦੇ ਆ, ਹੋਰ ਤੇ ਹੋਰ ਛੱਡੋ, ਇੱਥੇ ਤੇ ਫਰਜ਼ੀ ਕਿੰਨਰ ਬਣ ਕੇ ਵੀ ਵਧਾਈਆਂ ਲੈਣ ਵਾਲਿਆਂ ਦੀ ਕਮੀ ਨਹੀਂ, ਉਹ ਵੀ ਕਈ ਵਾਰ ਫੜੇ ਜਾ ਚੁੱਕੇ ਆ। ਤਾਂ ਖੈਰ ਇਸ ਮਾਮਲੇ ਦੇ ਵਿੱਚ ਹੁਣ ਖੁਲਾਸਾ ਹੋਇਆ ਅੱਜ ਇੱਕ ਮੀਡੀਆ ਰਿਪੋਰਟ ਦੇ ਰਾਹੀਂ ਕਿ ਜਿਹੜਾ ਕਰਜ਼ਾ ਮਾਫੀ ਵਾਲਾ ਕੰਮ ਚੱਲਿਆ ਇਸ ਸਰਕਾਰ ਦੇ ਵਿੱਚ, ਤਾਂ ਇਸ ਦਰਮਿਆਨ ਤਕਰੀਬਨ 2,03,000 ਕੇਸ ਇਸ ਤਰ੍ਹਾਂ ਦੇ ਆਏ ਆ ਜਿਹੜੇ ਕਿ ਫਰਜ਼ੀ ਸੀਗੇ। ਭਾਵੇਂ ਆ ਕਿ ਜਿੱਦਾਂ ਇਹਨਾਂ ਨੇ ਕ੍ਰਾਈਟੇਰੀਆ ਰੱਖਿਆ ਸੀਗਾ ਕਿ ਦੇਖੋ ਜੀ ਇੰਨੀ ਜ਼ਮੀਨ ਹੋਣੀ ਚਾਹੀਦੀ ਆ ਕਿ ਉਹਦਾ ਕਰਜ਼ਾ ਹੱਦ ਹੈ ਜਿਹੜੀ ਉਹ ਇੰਨੀ ਕੁ ਹੋਣੀ ਚਾਹੀਦੀ ਆ, ਅਸੀਂ ਉਸ ਬੰਦੇ ਦਾ ਕਰਜ਼ਾ ਮਾਫ ਕਰਾਂਗੇ। ਤਾਂ ਇਹਨਾਂ ਨੇ ਜ਼ਮੀਨ ਜਿਹੜੀ ਮਿੱਤੀ ਸੀ ਮੇਰੇ ਖਿਆਲ ਦੇ ਨਾਲ 5 ਕਿੱਲੇ ਮਿੱਤੀ ਸੀਗੀ ਕਿ ਉਹ ਤੋਂ ਵੱਡਾ ਕਿਸਾਨ ਹੈ ਜਿਹੜਾ ਉਹਨੂੰ ਅਸੀਂ ਵੱਡਾ ਕਿਸਾਨ ਗਿਣਾਂਗੇ, ਭਾਵੇਂ ਆ ਕਿ 5 ਕਿੱਲਿਆਂ ਵਾਲੇ ਤੱਕ ਹੀ ਇਹ ਮਾਫੀ ਜਿਹੜੀ ਉਹ ਮਹਿਦੂਦ ਰਹੂਗੀ। ਤਾਂ ਹੁਣ ਇਹਨਾਂ ਨੂੰ ਜਿਹੜੇ ਕੇਸ ਪਹੁੰਚਾਏ ਗਏ ਆ ਬੈਂਕਾਂ ਵੱਲੋਂ, ਖਾਸ ਤੌਰ ਤੇ ਨਿੱਜੀ ਬੈਂਕਾਂ ਵੱਲੋਂ, ਉਹਨਾਂ ਦੇ ਵਿੱਚ 2,03,000 ਕੇਸ ਜਿਹੜੇ ਉਹ ਫਰਜ਼ੀ ਪਾਏ ਗਏ। ਭਾਵੇਂ ਆ ਕਿ ਜਦੋਂ ਸਰਕਾਰ ਨੂੰ ਸ਼ੱਕ ਹੋਇਆ, ਪੰਜਾਬ ਸਰਕਾਰ ਨੂੰ, ਵੈਸੇ ਮੈਂ ਇੱਕ ਗੱਲ ਕਹੂੰਗਾ, ਆਲੋਚਨਾ ਇਹਨਾਂ ਦੀ ਆਪਾਂ ਹਰੇਕ ਨੀਤੀ ਤੇ ਪਾਲਿਸੀ ਤੇ ਕਰਦੇ ਰਹਿੰਦੇ ਆ, ਪਰ ਇਸ ਪੰਜਾਬ ਸਰਕਾਰ ਦਾ ਜਿਹੜਾ ਵਿਲੱਖਣ ਗੁਣ ਹੁਣ ਤੱਕ ਨਜ਼ਰ ਆਇਆ ਉਹ ਇਹੋ ਆ ਕਿ ਚਾਹੇ ਆਟਾ ਦਾਲ ਸਕੀਮ ਹੋਵੇ, ਚਾਹੇ ਸੋਸ਼ਲ ਆਡਿਟ ਪੰਚਾਇਤਾਂ ਵਾਲਾ ਹੋਵੇ, ਚਾਹੇ ਹੁਣ ਹੋਵੇ, ਇਹਨਾਂ ਨੇ ਸੋਸ਼ਲ ਆਡਿਟ ਕਰਵਾ ਕੇ ਬਹੁਤ ਹੱਦ ਤੱਕ ਫਰਜ਼ੀਵਾੜੇ ਨੂੰ ਰੋਕਿਆ ਵਾ। ਇਹ ਇਹਨਾਂ ਦੀ ਹੁਣ ਤੱਕ ਖਾਸੀਅਤ ਰਹੀ ਆ। ਤਾਂ ਇਹਨਾਂ ਨੇ ਇਸ ਮਾਮਲੇ ਦੇ ਵਿੱਚ ਵੀ ਸੋਸ਼ਲ ਆਡਿਟ ਕਰਵਾ ਲਿਆ, ਜਿਹਦੇ ਵਿੱਚ 2,03,000 ਕੇਸ ਜਿਹੜੇ ਸੀਗੇ ਉਹ ਏਦਾਂ ਦੇ ਫੜੇ ਗਏ ਜਿਹੜੇ ਕਿ ਇਸ ਕ੍ਰਾਈਟੇਰੀਆ ਦੇ ਤਹਿਤ ਲਾਭਪਾਤਰੀ ਨਹੀਂ ਸਨ ਬਣ ਸਕਦੇ। ਤਾਂ ਬਹੁਤੇ ਜਿਹੜੇ ਇਹ ਕੇਸ ਸੀਗੇ ਬੈਂਕਾਂ ਨੇ ਬਣਾ ਕੇ ਭੇਜੇ ਆ। ਤਾਂ ਹੁਣ ਬੈਂਕ ਕਿਸ ਤਰ੍ਹਾਂ ਇਹ ਕੇਸ ਬਣਾ ਕੇ ਭੇਜ ਰਹੇ ਸੀਗੇ, ਉਹਨਾਂ ਨੂੰ ਕੀ ਲਾਭ ਸੀਗਾ, ਵਿੱਚ ਕੀ ਮਿਲੀ ਭੁਗਤ ਸੀਗੀ, ਇਹ ਜਾਂਚ ਪੜਤਾਲ ਦਾ ਵਿਸ਼ਾ। ਪਰ ਜੇਕਰ ਇਹ ਸਾਰਾ ਕੁਛ ਮੰਨ ਲਓ ਜੇ ਇਹ ਖੇਡ ਖੇਡੀ ਜਾਂਦੀ, ਸਫਲਤਾਪੂਰਵਕ ਖੇਡ ਲਈ ਜਾਂਦੀ, ਤਾਂ ਸਰਕਾਰ ਨੂੰ ਤਕਰੀਬਨ 4,000 ਕਰੋੜ ਦਾ ਚੂਨਾ ਲੱਗਣਾ ਹੈਗਾ। ਤਾਂ 4,000 ਕਰੋੜ ਦਾ ਚੂਨਾ ਵੈਸੇ ਸਰਕਾਰ ਨੂੰ ਤੇ ਕਾਹਦਾ ਲੱਗਣਾ ਹੈਗਾ, ਲੱਗਣਾ ਤੇ ਲੋਕਾਂ ਦੇ ਖਜ਼ਾਨੇ ਨੂੰ ਸੀਗਾ। ਪਰ ਫਿਰ ਵੀ ਜੋ ਆਖੀਏ ਕਿ ਇਸ ਸਰਕਾਰ ਨੇ ਕਿਤੇ ਨਾ ਕਿਤੇ ਹੁਸ਼ਿਆਰੀ ਦੇ ਨਾਲ ਇਸ ਲੁੱਟ ਖਸੁੱਟ ਨੂੰ ਬਚਾ ਲਿਆ। ਪਰ ਜੇ ਆਪਾਂ ਦੇਖੋ ਬੈਂਕ ਦੇ ਵਿੱਚ ਕੋਈ ਐਸੈਟ ਰੱਖਦੇ ਆ, ਆਪਣਾ ਲੋਨ ਲੈਂਦੇ ਆ, ਤੇ ਜੇ ਮੰਨ ਲਓ ਕੋਈ ਕਾਗਜ਼ਾਤ ਆਪਣਾ ਫਰਜ਼ੀ ਹੁੰਦਾ ਤੇ ਇਹ ਆਪਣੇ ਤੇ 420 ਦਾ ਕੇਸ ਪਵਾ ਦਿੰਦੇ ਆ। ਤੇ ਜਦੋਂ ਬੈਂਕ ਇਸ ਤਰ੍ਹਾਂ ਦਾ ਫਰਜ਼ੀਵਾੜਾ ਪੇਸ਼ ਕਰ ਰਹੇ ਆ ਤਾਂ ਕੀ ਇਹਨਾਂ ਤੇ ਕਾਰਵਾਈ ਨਹੀਂ ਹੋਣੀ ਚਾਹੀਦੀ? ਬਿਲਕੁਲ ਹੋਣੀ ਤਾਂ ਬਹੁਤ ਕੁਛ ਚਾਹੀਦਾ, ਪਰ ਮਿੰਟੂ ਜੀ ਸਭ ਨੂੰ ਹੀ ਪਤਾ ਵੀ ਹੁੰਦਾ ਕੀ ਆ। ਅਗਲੀ ਜਿਹੜੀ ਆ ਗੱਲ ਕਰਦੇ, ਕਹਿੰਦੇ ਨਵਜੋਤ ਕੌਰ ਸਿੱਧੂ ਨੇ ਹੁਣ ਬਿਆਨ ਦਿੱਤਾ, ਕਹਿੰਦੇ ਵੀ ਪਵਨ ਬਾਂਸਲ ਦੀ ਜਿੱਤ ਲਈ ਅਸੀਂ ਸਾਰੇ ਮਿਲ ਕੇ ਕਰਾਂਗੇ ਕੰਮ, ਤੇ ਉੱਦਾਂ ਥੋੜੇ ਨਿਰਾਸ਼ ਵੀ ਨਜ਼ਰ ਆਏ। ਹਾਂ ਬਿਲਕੁਲ, ਇਹਨਾਂ ਦਾ ਆਪਦਾ ਕੰਮ ਤੇ ਘੜੇਚ ਹੋ ਗਿਆ, ਕਿਉਂਕਿ ਇਹਨਾਂ ਦੀਆਂ ਤਿਆਰੀਆਂ ਸੀਗੀਆਂ ਸਾਰੀਆਂ ਕਿ ਭਾਈ ਅਸੀਂ ਚੰਡੀਗੜ੍ਹ ਤੋਂ ਚੋਣ ਲੜਾਂਗੇ। ਔਰ ਜਿਵੇਂ ਹੀ ਟਿਕਟ ਪਵਨ ਕੁਮਾਰ ਬਾਂਸਲ ਨੂੰ ਮਿਲੀ, ਨਾਲ ਦੀ ਨਾਲ ਰਿਐਕਸ਼ਨ ਵੀ ਇਹ ਆਇਆ ਸੀਗਾ ਬੀਬੀ ਨਵਜੋਤ ਕੌਰ ਸਿੱਧੂ ਦਾ ਕਿ ਅਸੀਂ ਹੋਰ ਕਿਤੋਂ ਵੀ ਚੋਣ ਨਹੀਂ ਲੜਨੀ, ਤੇ ਹੋਰ ਕਿਤੇ ਬਚਦਾ ਵੀ ਕੀ ਆ। ਕਿਉਂਕਿ ਦੇਖੋ ਇਹਨਾਂ ਦਾ ਜੱਦੀ ਸ਼ਹਿਰ ਆ ਪਟਿਆਲਾ, ਉਹ ਪਟਿਆਲਾ ਤੇ ਪਹਿਲਾਂ ਹੀ ਉਹਨਾਂ ਨੇ ਰਾਜਿਆਂ ਨੇ ਮੰਨ ਰੱਖਿਆ। ਵੈਸੇ ਰਾਜਾ ਸ਼ਬਦ ਇਸਤੇਮਾਲ ਨਹੀਂ ਕਰਨਾ ਚਾਹੀਦਾ, ਕਹਿਣ ਦਾ ਭਾਵ ਇਹ ਆ ਕਿ ਜਿਹੜੇ ਕਾਂਗਰਸ ਦੇ ਸ਼ਾਹੀ ਪਰਿਵਾਰ ਵਾਲੇ ਆ ਰਾਜਾ ਰਾਣੀ, ਉਹਨਾਂ ਨੇ ਮੰਨ ਛੱਡਿਆ ਭਾਈ ਤੁਸੀਂ ਕੀ ਕਰ ਸਕਦੇ ਹੋ। ਤਾਂ ਮਜਬੂਰੀ 'ਚ ਫੇਰ ਬਚਿਆ ਸੀਗਾ ਅੰਮ੍ਰਿਤਸਰ,
ਅੰਮ੍ਰਿਤਸਰ ਚਲੇ ਗਏ ਨਵਜੋਤ ਹੋਰੀ बहुत ਪਹਿਲਾਂ ਦੇ। ਤਾਂ ਨਵਜੋਤ ਸਿੰਘ ਸਿੱਧੂ ਨੂੰ ਇਲੈਕਸ਼ਨ 'ਚ ਤੇ ਸਫਲਤਾ ਵੀ ਮਿਲੀ, ਪਰ ਐਤਕੀ ਉੱਥੇ ਔਜਲਾ ਮੈਂਬਰ ਪਾਰਲੀਮੈਂਟ ਆ, ਉਹਨੂੰ ਦੁਬਾਰਾ ਟਿਕਟ ਮਿਲ ਗਈ। ਅੰਮ੍ਰਿਤਸਰ ਦਾ ਵੀ ਪਤਾ ਕੱਟਿਆ ਗਿਆ। ਚੰਡੀਗੜ੍ਹ ਤੇ ਉਮੀਦ ਸੀਗੀ, ਚੰਡੀਗੜ੍ਹ ਦੀ ਉਮੀਦ ਟੁੱਟ ਗਈ। ਤੇ ਹੋਰ ਕਿਤੋਂ ਚੋਂ ਲੜ ਵੀ ਨਹੀਂ ਸਕਦੇ। ਹਾਂ, ਅੰਦਰ ਖਾਤਿਓਂ ਗੱਲ ਨਿਕਲ ਕੇ ਆਉਂਦੀ ਆ ਕਿ ਕੁਛ ਬੰਦੇ ਇਹਨਾਂ ਦੇ ਕਾਂਗਰਸੀ ਬੰਦੇ ਆ ਜਿਹੜੇ ਉਹ ਚਾਹੁੰਦੇ ਆ ਕਿ ਬੀਬੀ ਨਵਜੋਤ ਕੌਰ ਸਿੱਧੂ ਨੂੰ ਬਠਿੰਡੇ ਦੇ ਵਿੱਚ ਜਾ ਕੇ ਇਲੈਕਸ਼ਨ ਲੜਵਾ ਦਿੱਤਾ ਜਾਵੇ। ਤਾਂ ਉਹਦੇ ਨਾਲ ਹੋਏਗਾ ਕਿ ਨਵਜੋਤ ਕੌਰ ਸਿੱਧੂ ਹਾਰ ਜਾਊਗੀ ਤੇ ਇਹਨਾਂ ਦਾ ਜਿਹੜਾ ਪਰਿਵਾਰ ਆ ਜੋ ਬਹੁਤ ਤੇਜ਼ੀ ਨਾਲ ਪੰਜਾਬੀ ਸਿਆਸਤ ਦੇ ਵਿੱਚ ਔਰ ਖਾਸ ਤੌਰ ਤੇ ਕਾਂਗਰਸ ਦੇ ਵਿੱਚ ਅੱਗੇ ਵਧਦਾ ਪਿਆ, ਇਹਨਾਂ ਨੂੰ ਠੱਬੀ ਲਾਈ ਜਾ ਸਕਦੀ ਹੈ। ਪਰ ਹੁਣ ਇਹਨਾਂ ਨੇ ਆਪ ਹੀ ਕਹਿ ਦਿੱਤਾ, ਮਜਬੂਰੀ ਕਹਿ ਲਓ ਜਾਂ ਹਾਈ ਕਮਾਂਡ ਦਾ ਕੋਈ ਇਸ਼ਾਰਾ ਕਹਿ ਲਓ ਕਿ ਭਾਈ ਤੁਸੀਂ ਹੁਣ ਬਗਾਵਤ ਨਹੀਂ ਦਿਖਾਉਣੀ, ਹੁਣ ਤੁਸੀਂ ਆਪੋ ਵਿੱਚ ਦੀ ਪਾਟੋ ਧੱਪ ਨਹੀਂ ਦਿਖਾਉਣੀ, ਇੱਕ ਸੁਰ ਇੱਕ ਮਤ ਰਹਿਣਾ। ਤਾਂ ਜੋ ਮਰਜ਼ੀ ਆ, ਦੋਏ ਚੀਜ਼ਾਂ 'ਚ ਕੋਈ ਵੀ ਚੀਜ਼ ਹੋ ਸਕਦੀ ਹੈ। ਇਹਨਾਂ ਨੇ ਸੁਰ ਬਦਲ ਲਏ ਆ। ਖੈਰ, ਇਹਨਾਂ ਨੇ ਕਿਹਾ ਕਿ ਅਸੀਂ ਪਵਨ ਬਾਂਸਲ ਦੀ ਜਿੱਤ ਲਈ ਬਾਹ ਲਾਵਾਂਗੇ। ਇਹਦਾ ਮਤਲਬ ਇਹ ਆ ਕਿ ਇਹਨਾਂ ਚੀਜ਼ਾਂ ਦੇ ਪਿੱਛੇ ਕੋਈ ਨਾ ਕੋਈ ਵਜ੍ਹਾ, ਕੋਈ ਨਾ ਕੋਈ ਕਾਰਨ ਜ਼ਰੂਰ ਹੈ। ਜੀ ਜੀ। ਅਗਲੀ ਜੇ ਗੱਲ ਕਰੀਏ ਤਾਂ ਕਹਿੰਦੇ ਚੋਣਾਂ ਵਿੱਚ ਡੇਰਾ ਜਲਦੀ ਲੈ ਸਕਦਾ ਹੈ ਹਿਮਾਇਤ ਦਾ ਫੈਸਲਾ। ਦੇਖੋ, ਇਹਨਾਂ ਦੀ ਵੋਟ ਹੈਗੀ ਆ ਡੇਰਾ ਪ੍ਰੇਮੀਆਂ ਦੀ। ਜਦੋਂ ਡੇਰਾ ਮੁਖੀ ਨੂੰ ਸਜ਼ਾ ਹੋਈ ਸੀਗੀ, ਸਭ ਤੋਂ ਵੱਡਾ ਸਵਾਲ ਇਹੋ ਸੀਗਾ ਕਿ ਇਹਨਾਂ ਦੇ ਨਾਲ ਜਿਹੜੀ ਬਹੁਤ ਵੱਡੀ ਇੱਕ ਸੰਗਤ ਜੁੜੀ ਹੋਈ ਆ ਪੈਰੋਕਾਰਾਂ ਦੀ, ਤਾਂ ਕੀ ਉਹ ਟੁੱਟ ਜਾਊਗੀ? ਆਸਥਾ ਇਹਨਾਂ ਦੀ ਜਿਹੜੀ ਆ ਉਹ ਫਿੱਕੀ ਪਊਗੀ ਜਾਂ ਨਹੀਂ, ਇੱਕ ਬਹੁਤ ਵੱਡਾ ਸਵਾਲ ਸੀਗਾ। ਤਾਂ ਬਹੁਤਾ ਫਰਕ ਨਹੀਂ ਪਿਆ। ਹਾਂ, ਕੁਛ ਫਰਕ ਜ਼ਰੂਰ ਪਿਆ। ਡੇਰੇ ਦੇ ਕੁਛ ਪੱਕੇ ਪੈਰੋਕਾਰ ਸੀਗੇ ਜਿਹੜੇ ਉਹ ਆਪੋ ਆਪਣੇ ਮੂਲ ਧਰਮ ਦੇ ਵਿੱਚ ਵਾਪਸ ਚਲੇ ਗਏ, ਆਪਣੇ ਪਿਛਲੇ ਧਰਮ ਦੇ ਵਿੱਚ ਵਾਪਸ ਚਲੇ ਗਏ, ਪਰ ਬਹੁਤਾ ਫਰਕ ਨਹੀਂ ਪਿਆ। ਖਾਸ ਤੌਰ ਤੇ ਮਾਲਵੇ ਦੇ ਵਿੱਚ ਹਾਲੇ ਵੀ ਇਹਨਾਂ ਦਾ ਆਧਾਰ ਹੈਗਾ। ਤਾਂ ਜਦੋਂ ਮਾਲਵੇ ਦੇ ਵਿੱਚ ਆਪਾਂ ਦੇਖਦੇ ਹਾਂ ਕਿ 60 ਤੋਂ ਉੱਤੇ ਸੀਟਾਂ ਵਿਧਾਨ ਸਭਾ ਦੇ ਹਲਕੇ ਆ, ਤਾਂ ਉੱਥੇ ਫਿਰ ਇਹੋ ਜਿਹੀ ਵੋਟ ਦੀ ਮਹੱਤਤਾ ਵੱਧ ਜਾਂਦੀ ਆ। ਸੋ ਹਿਲਜੁਲ ਹੋਣ ਲੱਗੀ ਆ। ਦੱਸਦੇ ਆ ਕਿ 5 ਅਪ੍ਰੈਲ ਤੋਂ ਡੇਰਾ ਮੀਟਿੰਗਾਂ ਸ਼ੁਰੂ ਕਰਨ ਜਾ ਰਿਹਾ, ਕਿਉਂਕਿ ਇਹਨਾਂ ਦਾ ਪੋਲੀਟੀਕਲ ਵਿੰਗ ਆ। ਇਹ ਪਹਿਲਾ ਡੇਰਾ ਐਸਾ ਵਾਹਿਦ ਡੇਰਾ ਮੇਰੇ ਖਿਆਲ ਦੇ ਨਾਲ ਇੰਡੀਆ 'ਚ ਜਿਹਦਾ ਆਪਣਾ ਇੱਕ ਪੋਲੀਟੀਕਲ ਵਿੰਗ ਆ, ਜੋ ਮੀਟਿੰਗਾਂ ਕਰਦਾ, ਅਨੈਲਿਸਿਸ ਕਰਦਾ ਚੀਜ਼ਾਂ ਦਾ, ਫਿਰ ਉਸ ਤੋਂ ਬਾਅਦ ਡਿਸੀਜਨ ਲੈਂਦਾ ਕਿ ਆਪਾਂ ਕਿਹਦੀ ਝੋਲੀ ਦੇ ਵਿੱਚ ਵੋਟ ਪਾਉਣੀ ਆ। ਤਾਂ ਹੁਣ ਇਹਨਾਂ ਨੇ ਫੈਸਲਾ ਜਿਹੜਾ ਉਹ ਆਪਣੇ ਪੱਧਰ ਤੇ ਲੈਣਾ ਵਾ ਕਿ ਅਸੀਂ ਕਿਹਦੇ ਹੱਕ 'ਚ ਭੁਗਤੀਏ, ਕਿਹਦੀ ਮੁਖਾਲਫਤ ਕਰੀਏ। ਪਰ ਇੱਕ ਚੀਜ਼ ਜਿਹੜੀ ਆ ਉਹ ਮੇਰੇ ਖਿਆਲ ਦੇ ਨਾਲ ਬਿਲਕੁਲ ਸਾਫ਼ ਤੇ ਸਪਸ਼ਟ ਆ। ਜਿੱਦਾਂ ਉਦਾਹਰਨ ਲੈ ਲਈਏ ਕਿ ਹਰਿਆਣਾ, ਕਿਉਂਕਿ ਹਰਿਆਣੇ ਤੇ ਪੰਜਾਬ ਦੇ ਵਿੱਚ ਹੀ ਜ਼ਿਆਦਾ ਵੋਟ ਹੈ ਇਹਨਾਂ ਦੀ, ਤਾਂ ਉਹ ਹਰਿਆਣੇ ਦੇ ਵਿੱਚ ਕਿਹਦੀ ਸਪੋਰਟ ਕਰ ਸਕਦੇ? ਇੱਕ ਤੁੱਕਾ, ਇੱਕ ਅੰਦਾਜ਼ਾ। ਤਾਂ ਹਰਿਆਣੇ ਦੇ ਵਿੱਚ ਮੇਰੇ ਖਿਆਲ ਦੇ ਨਾਲ ਭਾਰਤੀ ਜਨਤਾ ਪਾਰਟੀ ਦੀ ਤੇ ਨਹੀਂ ਕਰਨਗੇ, ਕਿਉਂਕਿ ਪਿਛਲੀ ਵਾਰ ਇਹਨਾਂ ਨੇ ਕੀਤੀ ਸੀਗੀ ਤੇ ਬਾਅਦ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਰਾਜ ਦੇ ਵਿੱਚ ਜੋ ਇਹਨਾਂ ਨੂੰ ਮਿਲਿਆ ਫਿਰ ਮੁੜ ਕੇ ਨਤੀਜੇ ਦੇ ਰੂਪ 'ਚ ਉਹ ਆਪਾਂ ਸਭ ਨੇ ਦੇਖਿਆ। ਤਾਂ ਉੱਥੇ ਫਿਰ ਕਾਂਗਰਸ ਦਾ ਬਦਲ ਹੋ ਸਕਦਾ, ਪਰ ਇੱਥੇ ਪੰਜਾਬ ਦੇ ਵਿੱਚ ਫਿਰ ਉਲਟ ਹੋਊਗਾ, ਕਿਉਂਕਿ ਇੱਥੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੀ ਜਿਹੜੀ SIT ਆ ਉਹ ਤੇ ਸੁਨਰੀਆ ਜੇਲ੍ਹ ਦੇ ਬਾਹਰ ਖੜੀ ਆ, ਜਾਣ ਮਿਲੋ ਸੱਜਣਾ। ਤਾਂ ਇੱਥੇ ਮੇਰੇ ਖਿਆਲ ਦੇ ਨਾਲ ਫਿਰ ਉਲਟ ਹੋਏਗਾ। ਮਤਲਬ ਕਿ ਜੇ ਭਾਰਤੀ ਜਨਤਾ ਪਾਰਟੀ ਨੂੰ ਉੱਥੇ ਸਪੋਰਟ ਨਹੀਂ ਕਰਦੇ ਤਾਂ ਇੱਥੇ ਭਾਰਤੀ ਜਨਤਾ ਪਾਰਟੀ ਤੇ ਅਕਾਲੀ ਦਲ ਦੇ ਅਲਾਇੰਸ ਨੂੰ ਸਪੋਰਟ ਕਰਨਗੇ। ਸੋ ਸਿਨਾਰੀਓ ਤਕਰੀਬਨ ਇਹੋ ਜਿਹਾ ਹੀ ਬਣਦਾ ਨਜ਼ਰ ਆਉਂਦਾ। ਜੀ ਜੀ ਜੀ। ਤੇ ਮਿੰਟੂ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਜੁੜੇ, ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਹੁਣ ਸਮਾਪਤ ਹੁੰਦਾ ਹੈ। ਮਿਲਦੇ ਹਾਂ ਤੁਹਾਨੂੰ ਵੀ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਆਪ ਸਭ ਨੂੰ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM,